अस्सलाम वालेकुम जी। ਅੱਜ ਦੀ ਜਿਹੜੀ ਵੀਡੀਓ ਅਸੀਂ ਬਣਾਣੀ ਆ ਨਾ ਤੇ ਇਹ ਪਾਰਟੀਸ਼ਨ ਸਟੋਰੀ ਆ ਨਾ ਹੀ ਇਹ ਕੋਈ ਪਾਕਿਸਤਾਨ ਦਾ ਕਲਚਰ ਦਿਖਾਣਾ ਪੰਜਾਬ ਦਾ ਨਾ ਅਸੀਂ ਕੋਈ ਵਿਛੜਿਆਂ ਨੂੰ ਮਿਲਾਣਾ ਆ ਬਲਕਿ ਅੱਜ ਦੀ ਜਿਹੜੀ ਵੀਡੀਓ ਤੁਹਾਨੂੰ ਦੇਖਣ ਨੂੰ ਮਿਲੇਗੀ ਇਹ ਬਹੁਤ ਖਾਸ ਵੀਡੀਓ ਇਸ ਕਰਕੇ ਕਿ ਇਹਦੇ ਵਿੱਚ ਮੈਂ ਉਹਨਾਂ ਲੋਕਾਂ ਨੂੰ ਨੰਗਿਆਂ ਕਰਨਾ ਆ ਜਿਹੜੇ ਲੋਕ ਬੜੇ ਬੜੇ ਸਟੇਟਸ ਅੱਛੇ ਅੱਛੇ ਲਾਉਂਦੇ ਆ ਮੱਕੇ ਮਦੀਨੇ 'ਚ ਖੜ ਕੇ ਤਸਵੀਰਾਂ ਦੇ ਡੀਪੀ ਲਾਈ ਹੁੰਦੀ ਆ ਲੇਕਿਨ ਉਹਨਾਂ ਦੀ ਕਰਤੂਤ ਜਿਹੜੀ ਆ ਉਹ ਮੈਂ ਤੁਹਾਡੇ ਸਾਹਮਣੇ ਰੱਖਣੀ ਕਿ ਉਹ ਕਿੱਦਾਂ ਕਹਿੰਦੇ ਨਾ ਸਿਆਣੇ ਵੀ ਕਿਸੇ ਨਾਲ ਚੱਲੋ ਵਰਤੋ ਫੇਰ ਪਤਾ ਲੱਗਦਾ ਵੀ ਉਹ ਮਤਲਬ ਕਿਸ ਕਰਤੂਤ ਦਾ ਮਾਲਕ ਆ। ਗੱਲ ਕਰਦੇ ਆ ਜੀ ਮੈਂ 2-3 ਦਿਨ ਪਹਿਲੇ ਆਪਣਾ ਮੇਰੇ ਖਿਆਲ ਇਤਵਾਰ ਦਾ ਦਿਨ ਸੀਗਾ ਉਦੋਂ ਇੱਕ ਵੀਡੀਓ ਬਣਾ ਕੇ ਨਾ ਇੱਕ ਬੇਵਾ ਔਰਤ ਦੀ ਜਿਹਦੇ 4 ਬੱਚੇ ਆ ਔਰ ਉਹਦੀਆਂ ਮਤਲਬ 2 ਬੇਟੀਆਂ 2 ਬੇਟੇ 4 ਬੱਚੇ ਆ। ਉਹਨੇ ਅਪੀਲ ਕੀਤੀ ਸੀ ਕਿ ਮੇਰੇ ਕੋਲ ਆਪਣਾ ਰਹਿਣ ਵਾਲਾ ਘਰ ਵੀ ਨਹੀਂ ਹੈਗਾ ਤੇ ਮੈਨੂੰ ਨਾ ਕੋਈ ਇਸ ਤਰ੍ਹਾਂ ਦਾ ਕੋਈ ਮੇਰੀ ਹੈਲਪ ਕੀਤੀ ਜਾਵੇ। ਚਲੋ ਮੇਰੇ ਕੋਲ 3 ਮਰਲੇ ਦਾ ਪਲਾਟ ਆ ਉਹਦੇ ਵਿੱਚ ਮੈਂ ਕੋਈ ਆਪਣੀਆਂ ਇੱਟਾਂ ਸਟਾ ਦੇਵੇ ਕੋਈ ਸੀਮੈਂਟ ਸਟਾ ਦੇਵੇ ਕੋਈ ਇਸ ਤਰ੍ਹਾਂ ਮੇਰਾ ਆਪਣਾ ਘਰ ਬਣ ਜਾਵੇ। ਉਹ ਮੈਂ ਵੀਡੀਓ ਲਾ ਦਿੱਤੀ। ਵੀਡੀਓ ਲਾਉਣ ਤੋਂ ਬਾਅਦ ਉਹ ਆਪਣਾ ਫੇਸਬੁੱਕ ਤੇ ਵਾਇਰਲ ਹੋ ਗਈ। YouTube ਤੇ ਨਹੀਂ ਇੰਨੀ ਚੱਲੀ ਲੇਕਿਨ ਫੇਸਬੁੱਕ ਤੇ ਵਾਇਰਲ ਹੋ ਗਈ। ਵਾਇਰਲ ਹੋਣ ਤੋਂ ਬਾਅਦ ਮੈਨੂੰ ਜਨਾਬ ਇੱਕ ਲੰਬੀਆਂ ਕਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਅੱਛਾ ਬਹੁਤ ਬੰਦੇ ਜਿਹੜੇ ਮੈਂ ਸਮਝਦਾ ਸੀ ਕਿ ਚੂੰਕਿ ਮੇਰਾ ਪਹਿਲਾ ਤਜਰਬਾ ਸੀ ਮੇਰੇ YouTube ਚੈਨਲ ਤੇ ਜਿੰਨੀਆਂ ਵੀ ਅਸੀਂ ਇਸ ਤਰ੍ਹਾਂ ਜ਼ਰੂਰਤਮੰਦਾਂ ਦੀਆਂ ਵੀਡੀਓ ਲਾਈਆਂ ਉਹਨਾਂ ਦੇ ਵਿੱਚ ਕਦੇ ਇਦਾਂ ਨਹੀਂ ਸੀ ਹੋਇਆ ਕਿ ਇਸ ਤਰ੍ਹਾਂ ਦੇ ਚਗਲ ਬੰਦਿਆਂ ਨੇ ਰਾਬਤੇ ਕੀਤੇ ਹੁਣ ਕਿਉਂਕਿ ਮੇਰੀ ਲਹਿੰਦੇ ਚੜ੍ਹਦੇ ਪੰਜਾਬ 'ਚ ਦੇਖੀਆਂ ਜਾਂਦੀਆਂ ਜ਼ਿਆਦਾ ਲੋਕ ਸਾਡੇ ਨਾਲ ਚੜ੍ਹਦੇ ਤੇ ਜੁੜੇ ਹੋਏ ਆ ਔਰ ਉਹ ਬੰਦੇ ਜਿਹੜੇ ਵੀ ਗੱਲ ਕਰਦੇ ਉਹ ਗੱਲ ਪੂਰੀ ਕਰਦੇ ਔਰ ਮਾਕੂਲ ਕਰਦੇ ਔਰ ਠੀਕ ਠਾਕ ਕਰਦੇ ਆ ਮਤਲਬ ਕਿ ਅਗਰ ਕਿਸੇ ਦੀ ਹੈਲਪ ਵੀ ਕੀਤੀ ਹੈ ਤਾਂ ਉਹ ਠੀਕ ਠਾਕ ਕਰਨੀ ਹੈ ਇਹ ਨਹੀਂ ਕਿ ਐਵੇਂ ਥੋੜੀ ਥੋੜੀ ਚਲੋ ਉਹ ਤਾਂ ਆਪਣੀ ਆਪਣੀ ਹਿੰਮਤ ਹੁੰਦੀ ਆ ਥੋੜੀ ਬਹੁਤੀ ਨਾਲ ਤਾਂ ਅਸੀਂ ਗੱਲ ਹੀ ਨਹੀਂ ਕਰਦੇ ਹੈਗੇ ਜਜ਼ਬੇ ਦੀ ਗੱਲ ਹੁੰਦੀ ਆ ਲੇਕਿਨ ਜਿਹੜੀ ਚੀਜ਼ ਸਾਹਮਣੇ ਆਈ ਉਹ ਇਹ ਚੀਜ਼ ਆਈ ਆ ਕਿ ਇਹ ਜਿੰਨੇ ਵੀ ਲੋਕਾਂ ਨੇ ਕਾਲਾਂ ਕੀਤੀਆਂ ਅੱਛਾ ਅਗਲੇ ਦਿਨ ਮੈਨੂੰ ਇਦਾਂ ਲੱਗਾ ਵੀ ਜਿਸ ਤਰ੍ਹਾਂ ਨਾ ਮੈਨੂੰ ਮੇਰਾ ਕਿਤੇ ਨੰਬਰ ਲਿੰਕ ਹੋ ਗਿਆ ਹੈ ਜਾਣੀ ਮੈਨੂੰ 15 ਤੋਂ 20 ਕਾਲਾਂ ਆਈਆਂ ਹਰ ਬੰਦਾ ਹੈਲੋ ਫਲਾਨਾ ਬੋਲਦਾ ਗਫੂਰ ਬੋਲਦਾ ਫਲਾਨਾ ਬੋਲਦਾ ਉਹ ਜਾਣੀ ਮੈਂ ਬੜਾ ਪਰੇਸ਼ਾਨ ਕਿ ਯਾਰ ਇਹ ਕੀ ਚੱਕਰ ਬਣ ਗਿਆ ਮੇਰਾ ਨੰਬਰ ਤਾਂ ਨਹੀਂ ਕਿਤੇ ਲਾ ਦਿੱਤਾ ਕਿਸੇ ਨੇ ਵੀ ਜਿਹੜੀਆਂ ਮੈਨੂੰ ਹਰ ਅੱਗੇ ਕਦੇ ਵੀ ਨਹੀਂ ਆਈਆਂ ਹਰ ਬੰਦਾ ਇਹ ਕਹਿ ਰਿਹਾ ਵੀ ਫਲਾਨਾ ਬੋਲਦਾ ਫਲਾਨਾ ਬੋਲਦਾ ਅੱਛਾ ਮੁੱਕਦੀ ਗੱਲ ਇਹ ਆ ਜੀ ਜਦੋਂ ਅੱਧੀ ਕੁ ਦਿਹਾੜੀ ਲੰਘੀ ਨਾ ਕੋਈ 20 ਬੰਦਿਆਂ ਨੂੰ ਮੈਂ ਇਸ ਤਰ੍ਹਾਂ ਹੀ ਬੰਦ ਕਰਦਿਆਂ ਦੇਖਿਆ ਉਹ ਫਿਰ ਮੈਨੂੰ ਅੰਦਾਜ਼ਾ ਹੋਇਆ ਕਿ ਉਹ ਇਹ ਤੇ ਵੀਡੀਓ ਵਿੱਚ ਮੇਰਾ ਨੰਬਰ ਲੱਗਾ ਸੀ ਤੇ ਲੋਕ ਸਮਝਦੇ ਸੀ ਕਿ ਇਹ ਬੀਬੀ ਦਾ ਨੰਬਰ ਆ ਤੋ ਜਦੋਂ ਆਵਾਜ਼ ਮਰਦਾਨਾ ਸੁਣਦੇ ਸੀ ਤੇ ਉਹਨਾਂ ਦੀ ਠੁੱਸ ਹੋ ਜਾਂਦੀ ਸੀ ਨਾਲ ਹੀ ਬੰਦ ਕਰ ਦਿੰਦੇ ਸੀ ਅੱਛਾ ਇਹ ਚੀਜ਼ ਨੂੰ ਲੈ ਕੇ ਫਿਰ ਇੱਕ ਲੰਬਾ ਸਿਲਸਿਲਾ ਸ਼ੁਰੂ ਹੋਇਆ ਜਿਹੜੇ ਬੜੇ ਬੜੇ ਹਾਤਮ ਤਾਈ ਆਪਣੇ ਨੂੰ ਸਮਝਦੇ ਸੀ ਉਹਨਾਂ ਦੀ ਔਕਾਤ ਸਾਹਮਣੇ ਆਈ ਕਿ ਅਸੀਂ ਜੀ ਪਹਿਲੇ ਤਾਂ ਟੈਲੀਫੋਨ ਕਰਨਾ ਜੀ ਬੀਬੀ ਦਾ ਨੰਬਰ ਦਿਓ ਤਾਂ ਕਿ ਅਸੀਂ ਉਹਦੀ ਹੈਲਪ ਕਰੀਏ ਅਸੀਂ ਉਹਦੀ ਮਾਲੂਮਾਤ ਲਈਏ ਅੱਛਾ ਮਾਲੂਮਾਤ ਲੈਣੀ ਕੀ ਸੀ ਥੋੜੀ ਦੇਰ ਬਾਅਦ ਬਹੁਤ ਸਾਰੇ ਤਾਂ ਐਸੇ ਵੀ ਆਏ ਆ ਥੋੜ ਦੇਲੇ ਜਿਨ੍ਹਾਂ ਨੇ ਜੀ ਡਾਇਰੈਕਟ ਹੀ ਸ਼ਾਦੀ ਦੀ ਆਫਰ ਕਰ ਦਿੱਤੀ ਮੈਂ ਅੱਗੋਂ ਫੇਰ ਕਈਆਂ ਨੂੰ ਕਿਹਾ ਵੀ ਭਾਈ ਵੱਟੇ ਸੱਟੇ ਦਾ ਰਿਵਾਜ ਆ ਤੁਸੀਂ ਬੀਬੀ ਨਾਲ ਕਰਨੀ ਹੈ ਤਾਂ ਬੀਬੀ ਦੇ ਭਾਈ ਵੀ ਇੱਕ ਰਹਿੰਦਾ ਹੈ ਤਾਂ ਤੁਸੀਂ ਉਹਨੂੰ ਆਪਣੀ ਭੈਣ ਦੇ ਦਿਓ ਚਲੋ ਤੁਹਾਡਾ ਵੀ ਸਰ ਜਾਏਗਾ ਉਹਨਾਂ ਦਾ ਵੀ ਸਰ ਜਾਏਗਾ ਅੱਛਾ ਇਹ ਜਿਹੜੇ ਨਾ ਮਤਲਬ ਸਾਡੇ ਮਾਸ਼ਰੇ ਦਾ ਮੈਂ ਹਾਲ ਦੱਸਣਾ ਵੀ ਅਸੀਂ ਕਿਸ ਹੱਦ ਤੱਕ ਗਰਕ ਹੋ ਗਏ ਆ ਕਿੰਨਾ ਅਸੀਂ ਅਖਲਾਕੀ ਤੌਰ ਤੇ ਗਿਰ ਚੁੱਕੇ ਆ ਰਿਆਸਤ ਮਦੀਨਾ ਦਾ ਦਾਅਵਾ ਕਰਨ ਵਾਲੇ ਲੋਕ ਅਖਲਾਕੀ ਉਹਨਾਂ ਦਾ ਮਿਆਰ ਇਹ ਆ ਕਿ ਬੁੱਢੀ ਦੀ ਵੀਡੀਓ ਦੇਖੀ ਨਹੀਂ ਤਾਂ ਹਲਕ ਛੁੱਟਿਆ ਨਹੀਂ ਮੈਂ ਮੇਰਾ ਖਿਆਲ 1000 ਤੋਂ ਉੱਪਰ ਵੀਡੀਓ ਕਰ ਲਈ ਆ ਜਿਹਦੇ ਵਿੱਚ ਜ਼ਿਆਦਾ ਤਾਦਾਦ ਜਿਹੜੀ ਨਾ ਸਿਆਣਿਆਂ ਬਜ਼ੁਰਗਾਂ ਦੀ ਆ ਅੱਛਾ ਕੁਛ ਇਸ ਤਰ੍ਹਾਂ ਦੇ ਹੈਲਪਲੈਸ ਲੋਕ ਜਿਹੜੇ ਉਹਨਾਂ ਦੀਆਂ ਵੀ ਕੀਤੀਆਂ ਆ ਲੇਕਿਨ ਉਹਦੇ ਵਿੱਚ ਕੀ ਹੋਇਆ ਆ ਉਹਦੇ ਵਿੱਚ ਕਦੇ ਇਦਾਂ ਨਹੀਂ ਹੋਇਆ ਵੀ ਕਿਉਂਕਿ ਲਹਿੰਦੇ ਵਿੱਚ ਦੇਖੀ ਘਟ ਗਈਆਂ ਤੇ ਫੇਸਬੁੱਕ ਤੇ ਵਾਇਰਲ ਹੋਣ ਕਰਕੇ ਮੈਨੂੰ ਇਹ ਤਜਰਬਾ ਹੋਇਆ ਔਰ ਮੇਰਾ ਇਹ 2015 ਤੋਂ ਲੈ ਕੇ ਦਾ ਹੁਣ ਦਾ ਇੱਕ ਇਹ ਬੜਾ ਤਲਖ ਤਜਰਬਾ ਹੈ ਜਿਹਦੇ ਵਿੱਚ ਮੈਂ ਇਸ ਚੀਜ਼ ਨੂੰ ਬੜੀ ਆਸਾਨੀ ਦੇ ਨਾਲ ਇਹ ਮਹਿਸੂਸ ਕੀਤਾ ਕਿ ਅਸੀਂ ਲੋਕ ਜਿਹੜੇ ਨਾ ਇਨਸਾਨੀਅਤ ਨਹੀਂ ਹੈਗੀ 5 ਬੰਦੇ ਗਿਣਤੀ ਦੇ ਜਾਂ 6 ਬੰਦੇ ਜਿਹੜੇ ਨਾ ਉਹ ਮੈਂ ਤੁਹਾਨੂੰ ਦੱਸਾਂਗਾ ਉਹਨਾਂ ਦੇ ਨਾਮ ਵੀ ਲਵਾਂਗਾ ਜਿਨ੍ਹਾਂ ਨੇ ਸਪੋਰਟ ਕੀਤੀ ਹੈ ਥੋੜੀ ਕੀਤੀ ਬਹੁਤੀ ਕੀਤੀ ਇਹ ਮੈਟਰ ਨਹੀਂ ਕਰਦਾ ਸਪੋਰਟ ਕੀਤੀ ਜਜ਼ਬਾ ਸੀ ਤੇ ਬਾਕੀ 400 ਕਾਲ ਜਿਹੜੀ ਉਹ ਉਹਨਾਂ ਠਰਕੀਆਂ ਦੀ ਸੀ ਜਿਹੜੇ ਬੰਦੇ ਸਿਰਫ ਔਰਤ ਦੇਖ ਕੇ ਗੱਲ ਕਰਨਾ ਚਾਹੁੰਦੇ ਸੀ ਯਾਰ ਗੱਲ ਮੈਂ ਇਹ ਬਲਕਿ ਇੱਕ ਬੰਦੇ ਨੇ ਤਾਂ ਮੇਰਾ ਮਤਲਬ ਕਾਲ ਕੀਤੀ ਜਦੋਂ ਮੈਂ ਅੱਗੇ ਬੋਲਿਆ ਤੇ ਉਹਨੂੰ ਇੰਨਾ ਗੁੱਸਾ ਚੜਿਆ ਵੀ ਇਹਦਾ ਅੱਗੇ ਬੰਦਾ ਬੋਲਿਆ ਉਹ ਜਨਾਬੇ ਵਾਲੀ ਫਟਾਫਟ ਮੈਨੂੰ ਮਤਲਬ ਪੈ ਗਿਆ ਉਹਨੇ ਕਿਹਾ ਤੁਸੀਂ ਬੁੜੀ ਦਾ ਨੰਬਰ ਕਿਉਂ ਨਹੀਂ ਦਿੱਤਾ ਓਏ ਉਹ ਤੁਸੀਂ ਫਰਾਡੀਏ ਆ ਉਹ ਤੁਸੀਂ ਇਹ ਆ ਉਹ ਮੈਂ ਕਿਹਾ ਬੀਬਾ ਜੀ ਗੱਲ ਸੁਣੋ ਪਹਿਲੇ ਨੰਬਰ ਤੇ ਤਾਂ ਬੀਬੀ ਕੋਲ ਹਲੇ ਫੋਨ ਹੈ ਨਹੀਂ ਮਤਲਬ ਜਾਇਜ਼ ਕੈਸ਼ ਵੀ ਉਹਦਾ ਨਹੀਂ ਹੈਗਾ ਸੀ ਕੋਈ ਚੀਜ਼ ਨਹੀਂ ਸੀ ਤੇ ਦੂਸਰਾ ਜਿੰਨੀਆਂ ਮੈਨੂੰ ਕਾਲਾਂ ਆ ਗਈਆਂ ਮੈਂ ਤੰਗ ਆ ਗਿਆ 2 ਦਿਨ ਮੈਂ ਆਪਣਾ ਫੋਨ ਬੰਦ ਰੱਖਿਆ
ਤੇ ਜੇ ਅਗਰ ਬੀਬੀ ਇਸ ਤਰ੍ਹਾਂ ਵਿਚਾਰੀ ਇੱਕ ਘਰੇਲੂ ਖਤੂਨ ਇਸ ਤਰ੍ਹਾਂ ਦੇ ਮਾਮਲਾਂ 'ਚ ਗੁਜ਼ਰਦੀ, ਉਹ ਤਾਂ ਮਰਨ ਨੂੰ ਥਾਂ ਟੋਲਣਾ ਸੀ, ਉਹਨੇ ਖੁਦਕੁਸ਼ੀ ਕਰ ਲੈਣੀ ਸੀ ਵੀ ਯਾਰ ਮੇਰੇ ਨਾਲ ਬਣਿਆ ਕੀ ਆ, ਇਹ ਬੰਦਿਆਂ ਨੇ, ਚੈਨਲ ਵਾਲਿਆਂ ਨੇ ਮੇਰੇ ਨਾਲ ਕੀਤਾ ਕੀ ਆ, ਨੇਕੀ ਕਰਦੇ ਕਰਦੇ ਬੁਰਾਈ ਚੱਲ ਜਾਣਾ ਸੀਗਾ। ਅੱਛਾ ਜੀ, ਇਹ ਜ਼ਹਿਨੀਅਤ ਜਿਹੜੀ ਨਾ ਇਹਨਾਂ ਦੀ ਸਾਹਮਣੇ ਆਈ, ਖੁੱਲ੍ਹ ਕੇ ਸਾਹਮਣੇ ਆਈ ਹੈ ਵੀ ਸਾਡੇ ਲੋਕਾਂ ਦੇ ਦਿਮਾਗ ਵਿੱਚ ਫਤੂਰ ਕਿੰਨਾ ਆ। ਅੱਛਾ, ਬਹੁਤੇ ਬੰਦੇ ਜਿਹੜੇ, ਮੈਂ ਇੱਕ ਦੋ ਬੰਦਿਆਂ ਨਾਲ ਮੇਰੇ ਨਾਲ ਖਾਸੀ ਗਹਿਮਾ ਗਹਿਮੀ ਵੀ ਹੋਈ, ਉਹਨਾਂ ਵਿੱਚ ਮੈਂ ਤੁਹਾਨੂੰ ਦੱਸਦਾ ਜਾਂਦਾ, ਉਹਨਾਂ ਨੇ ਤਸਵੀਰਾਂ ਲਾਈਆਂ ਹਰਮ ਸ਼ਰੀਫ ਦੀਆਂ ਉਮਰਾ ਕਰਦੇ ਹੋਇਆਂ ਜਾਂ ਹਜ ਕਰਦੇ ਹੋਇਆਂ, ਉਹ ਮਖਸੂਸ ਲਿਬਾਸ ਜਿਹੜਾ ਪਾਇਆ ਹੁੰਦਾ, ਤੇ ਮੈਂ ਹੈਰਾਨ ਸੀ ਕਿ ਇਹਨਾਂ ਦੀ ਸ਼ਖਸੀਅਤ ਵੇਖੋ ਕਿਹੋ ਜਿਹੀ ਆ, ਇਹਨਾਂ ਨੇ ਆਪਣੀ ਡੀਪੀ ਦੇਖੋ ਕਿਹੜੀ ਲਾਈ ਆ, ਤੇ ਇਹਨਾਂ ਦੀਆਂ ਕਰਤੂਤਾਂ ਵੇਖੋ ਕਿਹੜੀਆਂ ਲਾਈਆਂ। ਮੇਰੇ ਕੋਲ ਇੱਕ ਲੰਬੀ ਲਿਸਟ ਆ ਨੰਬਰਾਂ ਦੀ, ਅਗਰ ਮੈਂ ਚਾਹਾਂ ਤੁਹਾਨੂੰ ਮੈਂ ਸ਼ੇਅਰ ਵੀ ਕਰ ਸਕਦਾ ਹਾਂ, ਲੇਕਿਨ ਮੁਨਾਸਬ ਨਹੀਂ ਹੈਗਾ, ਠੀਕ ਆ ਜੀ, ਕਿਉਂਕਿ ਇਸ ਤਰ੍ਹਾਂ ਗੱਲ ਹੋਰ ਬੰਨੇ ਨਿਕਲ ਜਾਣੀ ਆ। ਲੇਕਿਨ ਮੁੱਕਦੀ ਗੱਲ ਇਹ ਆ ਜੀ ਕਿ ਅਸੀਂ ਲੋਕ ਜਿਹੜੇ ਨਾ ਅਖਲਾਕੀ ਲਿਹਾਜ਼ ਦੇ ਨਾਲ ਅਸੀਂ ਗਰਕ ਹੀ ਹੋ ਗਏ ਆ, ਮਤਲਬ ਸਾਡਾ ਖਾਤਾ ਹੀ ਕੋਈ ਨਹੀਂ ਹੈਗਾ। ਇਸ ਹੱਦ ਤੱਕ ਅਸੀਂ ਗਰਕ ਹੋ ਗਏ ਆ ਵੀ ਕੋਈ ਬੀਬੀ ਅਗਰ ਕੋਈ ਕਮੈਂਟ ਕਰ ਦੇਵੇ ਨਾ ਕਿਸੇ ਐਡ ਦੇ ਥੱਲੇ, ਜਾਂ ਕੋਈ ਆਨਲਾਈਨ ਹੁੰਦੀਆਂ ਚੀਜ਼ਾਂ ਵੇਚਣ ਵਾਲੀਆਂ, ਉਹਨਾਂ ਦੇ ਥੱਲੇ ਕਮੈਂਟ ਕਰਕੇ ਰੇਟ ਪੁੱਛ ਲਵੇ, ਤੇ ਸਾਡੇ ਲੋਕ ਉਹਨੂੰ ਹੀ ਟਾਰਗੇਟ ਕਰਨਾ ਸ਼ੁਰੂ ਕਰਦੇ, ਫਟਾਫਟ ਉਹਨੂੰ ਫਰੈਂਡ ਰਿਕੁਐਸਟਾਂ ਭੇਜਣੀਆਂ ਸ਼ੁਰੂ ਕਰ ਦੇਣਗੇ, ਸਾਰਾ ਕੁਛ, ਮਤਲਬ ਉਹਦੇ ਇੱਕ ਐਸਾ ਨਾ ਖਤਮ ਹੋਣ ਵਾਲਾ ਸਿਲਸਿਲਾ ਸ਼ੁਰੂ ਹੋ ਜਾਂਦਾ। ਇਸ ਤਰ੍ਹਾਂ ਦੇ ਸਿਲਸਿਲੇ ਵਿੱਚ ਕਈ ਮਜਬੂਰ ਹੋ ਜਾਂਦੀਆਂ, ਆਪ ਆਪਣੇ ਆਪ ਨੂੰ ਖਤਮ ਕਰ ਲੈਂਦੀਆਂ, ਬਲੈਕਮੇਲ ਕਰਦੇ ਆ, ਤੇ ਇਹ ਜਿਹੜਾ ਸਿਲਸਿਲਾ ਨਾ, ਸਾਡੇ ਔਰਤਾਂ ਦੀ ਇੱਜ਼ਤ ਜਿਹੜੀ ਨਾ ਕਿਸੇ ਤਰ੍ਹਾਂ ਵੀ ਮਹਿਫੂਜ਼ ਨਹੀਂ ਹੈਗੀ। ਅੱਛਾ, ਇੱਕ ਮੈਂ ਹੋਰ ਤੁਹਾਨੂੰ ਗੱਲ ਦੱਸਦਾ ਵੀ ਇੱਥੇ ਇਹ ਸਾਰੇ ਜੋ ਵੀ ਇਹ ਮਾਮਲਾਤ ਹੋਏ, ਇਹਦੇ ਵਿੱਚ ਸਭ ਤੋਂ ਜ਼ਿਆਦਾ ਕਾਲਾਂ ਮੈਨੂੰ ਜਿਹੜੀਆਂ ਨਾ ਸਾਊਦੀ ਅਰਬ ਤੋਂ ਮੌਸੂਲ ਹੋਈਆਂ। ਸਾਊਦੀ ਅਰਬ ਤੋਂ ਜੋ ਲੰਡੇ ਛੜੇ, ਜੋ ਉੱਥੇ ਮਤਲਬ ਦੇ ਬੰਦੇ ਜਿਹੜੇ ਮਜ਼ਦੂਰੀ ਕਰਦੇ ਆ ਵਿਹਲੇ ਪੈਕੇਜ ਲਾ ਕੇ, ਚਲੋ ਅਸੀਂ ਇਹ ਨਹੀਂ ਕਹਿੰਦੇ ਪ੍ਰਦੇਸ਼ ਕੱਟਣ ਡਏ ਆ, ਪਰ ਲੇਕਿਨ ਇਹ ਕਿ ਪ੍ਰਦੇਸ਼ 'ਚ ਜੋ ਜਾ ਕੇ ਅੱਲਾ ਦੇ ਬੰਦੇ ਆਪਣੇ ਮੁਲਕ ਦਾ ਨਾਂ ਤਾਂ ਚੰਗੇ ਤਰੀਕੇ ਨਾਲ ਰੋਸ਼ਨ ਕਰੋ ਨਾ। ਆ ਠਰਕੀਆਂ 'ਚ, ਇਸ ਤਰ੍ਹਾਂ ਦੇ ਟੁੱਟੇ ਆਸ਼ਕਾਂ ਵਿੱਚ ਤਾਂ ਨਾ ਸ਼ਾਮਲ ਹੋਵੋ। ਬਹੁਤੀਆਂ ਕਾਲਾਂ ਜਿਹੜੀਆਂ ਮੈਨੂੰ ਨਾ ਉੱਥੋਂ ਇਸ ਤਰ੍ਹਾਂ ਦੀਆਂ ਮਿਲੀਆਂ ਕਿ ਜਿਹੜੇ ਲੋਕ ਆਪਣਾ ਸਾਊਦੀ ਅਰਬ ਦੇ ਨੰਬਰਾਂ ਤੋਂ ਆਈਆਂ। ਤੇ ਇੱਕ ਮੈਨੂੰ ਬੰਦੇ ਨੇ ਕਾਲ ਕੀਤੀ ਜੀ, ਇੱਕ ਬੰਦਾ ਆਇਆ ਜੀ, ਉਹਦੀਆਂ 4 ਬੱਚੇ ਆ, ਤੇ 4 ਹੀ ਇਹਦੇ ਆ, ਤੇ 8 ਹੋ ਗਏ, ਉਹ ਕੁੜੀ ਨਾਲ ਸ਼ਾਦੀ ਕਰਨ ਨੂੰ ਤਿਆਰ ਆ। ਮੈਂ ਕਿਹਾ ਯਾਰ ਜੀ, ਐਡਾ ਉਹ ਚੰਗਾ ਆ, ਐਡਾ ਵਸੇਬ 'ਚ ਚੰਗਾ ਸੀ, ਤੁਸੀਂ ਆਪਣੇ ਘਰ ਰਿਸ਼ਤਾ ਉਹਦਾ ਕਰ ਲਓ, ਇਹ ਗਰੀਬਣੀ ਨੂੰ ਜੀ ਫਸਾਣਾ ਤੁਸੀਂ। 4 ਬੱਚੇ ਇਹਦੇ, 4 ਉਹਦੇ, 8 ਬੱਚਿਆਂ ਦੀ ਰੋਟੀ ਪਕਾਓ, ਉਹਨੂੰ ਨਲਾਊ ਧਲਾਊ, ਕੱਪੜੇ ਇਸਤਰੀ ਕਰੂ, ਇਹ ਤਾਂ ਪੈ ਗਈ ਮੁਸੀਬਤ ਨੂੰ। ਉਹਨੂੰ ਅਸਲ 'ਚ ਬੁੱਢੀ ਨਹੀਂ ਚਾਹੀਦੀ, ਉਹਨੂੰ ਘਰੇਲੂ ਮੁਲਾਜ਼ਮਾਂ ਚਾਹੀਦੀ ਆ, ਠੀਕ ਆ। ਇਸ ਤਰ੍ਹਾਂ ਦੀ ਸੋਚ ਦੇ ਮਾਲਕ ਲੋਕ, ਮਤਲਬ ਮੈਂ ਹੈਰਾਨ ਸੀ ਕਿ ਯਾਰ, ਔਰ ਸ਼ੁਕਰ ਵੀ ਮੈਂ ਇਸ ਚੀਜ਼ ਦਾ ਅਦਾ ਕੀਤਾ ਕਿ ਮੈਂ ਉਸ ਬੀਬੀ ਦਾ ਨੰਬਰ ਨਹੀਂ ਦਿੱਤਾ। ਅਗਰ ਮੈਂ ਨੰਬਰ ਦੇ ਦਿੰਦਾ ਤੇ ਪਤਾ ਨਹੀਂ ਉਸ ਵਿਚਾਰੀ ਨਾਲ ਕੀ ਬਣਦਾ। ਤੇ ਸਾਡੇ ਲੋਕਾਂ ਨੇ ਜਿਹੜੇ ਇਸ ਹੱਦ ਤੱਕ ਗਿਰੇ ਹੋਏ ਆ, ਇਸ ਹੱਦ ਤੱਕ ਇਹ ਮਤਲਬ ਠਰਕੀ ਕਹਿ ਸਕਦੇ ਆ, ਖਾਤਾ ਹੀ ਕੋਈ ਨਹੀਂ ਹੈਗਾ। ਮੈਂ ਜੀ ਆਪਣਾ ਅਪੀਲ ਕਰਾਂਗਾ ਕਿ ਇੱਕ ਤਾਂ ਨੋਟ ਕਰ ਲਓ ਕਿ ਜਿਹੜਾ ਨੰਬਰ ਅਸੀਂ ਦਿੱਤਾ ਹੈ ਉਹ ਬੀਬੀ ਦਾ ਨਹੀਂ ਹੈਗਾ। ਆਹ ਵੀਡੀਓ ਦੇਖ ਕੇ ਸ਼ਾਇਦ ਕੋਈ ਬੰਦੇ ਥੋੜ੍ਹੇ ਜਿਹੇ ਅਕਲ ਕਰਨ ਵੀ ਯਾਰ ਨਹੀਂ, ਇਹ ਚੈਨਲ ਦਾ ਨੰਬਰ ਆ, ਤੇ ਉਹ ਵੀਡੀਓ ਦੇ ਆਪਣਾ ਨੰਬਰ ਜਿਹੜਾ ਸ਼ੋਅ ਹੋ ਰਿਹਾ ਮੇਰਾ ਆ, ਆਪਣਾ ਆ, ਬੀਬੀ ਦਾ ਨਹੀਂ ਹੈਗਾ। ਲਿਹਾਜ਼ਾ ਥੋੜ੍ਹੀ ਜਿਹੀ ਮਾਫੀ ਦੇ ਦਿਓ, ਗਲਤੀ ਹੋ ਗਈ, ਆਪਣਾ ਨੰਬਰ ਸ਼ੇਅਰ ਕਰਤਾ, ਕਿਉਂਕਿ ਅਸੀਂ ਤਾਂ ਕਰਦੇ ਹੁੰਦੇ ਹਰ ਵੀਡੀਓ ਵਿੱਚ, ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਸਾਡੇ ਲੋਕਾਂ ਦੇ ਵਿੱਚ ਵੀਡੀਓ ਸਾਡੀ ਵਾਇਰਲ ਹੋ ਜਾਣੀ ਤੇ ਸਾਨੂੰ ਉਹਨਾਂ ਨੇ ਇੰਨਾ ਮਤਲਬ ਸਬਕ ਦੇ ਦੇਣਾ ਆ। ਲਿਹਾਜ਼ਾ ਇਹ ਖਿਆਲ ਕਰੋ ਕਿ ਇਹ ਨੰਬਰ ਜਿਹੜਾ ਜੀ ਸਾਡਾ ਆ, ਤੇ ਮਿਹਰਬਾਨੀ ਕਰੋ, ਬਖਸ਼ ਦਿਓ ਸਾਨੂੰ, ਤੇ ਇਨਸਾਨ ਦੇ ਬੱਚਿਆਂ ਤਰ੍ਹਾਂ ਜਿਹੜਾ ਨਾ ਮਤਲਬ ਉਹ ਕੋਈ ਵਰਤਾਅ ਕਰੋ। ਮੈਂ ਤੁਹਾਨੂੰ ਨਾ ਇੱਕ ਆਬਦ ਸਾਹਿਬ ਸਵੇਰੇ ਉਹਨਾਂ ਨੇ ਕਾਲ ਕੀਤੀ, ਸਾਡੇ ਇੱਥੇ ਸਰਗੋਦੇ ਦੇ ਸੀ, ਉਹਨਾਂ ਨੇ 10,000 ਦੀ ਅਮਾਊਂਟ ਭੇਜੀ। ਮੈਂ ਉਸੇ ਟਾਈਮ ਉਹਨਾਂ ਨੂੰ ਉਹਨਾਂ ਦਾ ਪੁੱਛ ਕੇ ਵੀ ਅਕਾਊਂਟ ਬਣਿਆ, ਤੇ ਫਿਰ ਮੈਂ ਜਨਾਬ ਉਹਨਾਂ ਦਾ ਆਪਣਾ ਉਹਨਾਂ ਨੂੰ ਭੇਜ ਦਿੱਤਾ 10,000 ਰੁਪਏ ਦੀ ਅਮਾਊਂਟ। ਮੈਂ ਕੁਛ ਜਿਹੜੇ ਬੰਦੇ ਆ ਉਹਨਾਂ ਦਾ, ਦੇਖੋ ਅਸੀਂ ਬੜਾ ਸਾਫ਼ ਸੁਥਰਾ ਕੰਮ ਕਰਦੇ ਹਾਂ, ਅਸੀਂ ਨਹੀਂ ਚਾਹੁੰਦੇ ਕੋਈ ਕੱਲ੍ਹ ਨੂੰ ਬੰਦਾ ਸਾਡੇ ਤੇ ਉਂਗਲੀ ਚੱਕੇ। ਸਾਡੇ ਕੋਲ ਹਰ ਚੀਜ਼ ਦਾ ਰਿਕਾਰਡ ਹੈ, ਜਦੋਂ ਮਰਜ਼ੀ ਨਹੀਂ ਬੰਦਾ ਆ ਕੇ ਪੁੱਛ ਸਕਦਾ ਸਾਨੂੰ। ਅੱਛਾ, ਉਹਦੇ ਵਿੱਚ ਮੈਂ ਹੁਣ ਤੁਹਾਨੂੰ ਦੱਸ ਦਿੰਦਾ ਜੀ ਕਿਹੜੇ ਕਿਹੜੇ ਪੈਸੇ ਕਿੱਦਾਂ ਕਿੱਦਾਂ ਆਏ ਆ। ਅੱਛਾ ਜੀ, ਇੱਕ ਦੇ ਆਬਦ ਹੁਸੈਨ ਨੇ ਜੀ 1500 ਰੁਪਈਆ ਭੇਜਿਆ। ਇੱਕ 1000 ਰੁਪਈਆ ਭੇਜਿਆ ਜੀ ਮੁਹੰਮਦ ਅਨਵਰ ਸਾਹਿਬ HBL ਅਕਾਊਂਟ ਤੋਂ। ਫਿਰ 2000 ਰੁਪਈਆ ਇੱਕ ਬੰਦੇ ਨੇ ਭੇਜਿਆ ਜੀ, ਅਫਜ਼ਲ ਸਾਹਿਬ ਆ ਲਾਈਟ ਬੈਂਕ ਤੋਂ, ਉਹਨੇ ਭੇਜਿਆ। ਇੱਕ ਸਾਡੀ ਭੈਣ ਨੇ ਭੇਜੇ ਜੀ 50 ਰੁਪਈਏ, 50 ਵੀ 50,000 ਨਾਲ ਦੇ ਆ, ਕਿਉਂਕਿ ਜਜ਼ਬੇ ਦੀ ਗੱਲ ਆ ਨਾ ਕਿ ਉਹਨੇ ਮਤਲਬ ਮਹਿਸੂਸ ਕੀਤਾ, ਇਹ ਉਹਨਾਂ ਲੋਕਾਂ 'ਚ ਸ਼ਾਮਲ ਨਹੀਂ ਹੋਏ ਜਿਹੜੇ ਠਰਕ ਝਾੜਦੇ ਸੀ। ਇਹਨੇ ਦਰਦ ਨੂੰ ਸਮਝਿਆ, ਔਰ ਆਪਣੇ, ਮੇਰਾ ਖਿਆਲ ਆ ਵੀ ਹੋ ਸਕਦਾ ਹੈ ਹੋ ਵੀ ਸਟੂਡੈਂਟ ਹੀ ਹੋਵੇ, ਉਹਦੇ ਵਿੱਚੋਂ ਵੀ ਮਤਲਬ ਇਹਨੇ ਜਿੰਨੇ ਵੀ ਕੀਤੇ ਤੇ ਸਾਨੂੰ 50 ਲੱਖ ਨਾਲ ਦੇ ਆ ਜੀ ਇਹ। ਫਿਰ ਇੱਕ ਸ਼ਕੂਰ ਸਾਹਿਬ ਆ, ਉਹਨਾਂ ਨੇ 500 ਰੁਪਈਆ ਭੇਜਿਆ। ਉਸ ਤੋਂ ਬਾਅਦ ਆਬਦ ਦਾ ਮੈਂ ਤੁਹਾਨੂੰ ਦੱਸਿਆ ਜੀ, ਆਬਦ ਸਾਹਿਬ ਨੇ 10,000 ਰੁਪਈਆ ਭੇਜਿਆ, ਉਹ ਮੈਂ ਉਹਨਾਂ ਨੂੰ ਗਾਂ ਫਾਰਵਰਡ ਕਰਤਾ। ਬਾਕੀ ਜਿਹੜੀ ਅਮਾਊਂਟ ਉਹ ਵੀ ਮੈਂ ਇਹਨਾਂ ਨੂੰ ਇਨਸ਼ਾਅੱਲਾ ਹੁਣ
ਫ੍ਰੀ ਹੁੰਦੇ ਆ ਸਾਰੀ ਕਿਉਂਕਿ ਅੱਜ ਹੀ ਉਹਨਾਂ ਦਾ ਅਕਾਊਂਟ ਬਣਿਆ ਤੇ ਮੈਂ ਅੱਜ ਹੀ ਉਹਨਾਂ ਨੂੰ ਫਾਰਵਰਡ ਕਰ ਦੇਣੀ ਹੈ ਜੀ। ਜਿਉਂਦੇ ਵਸਦੇ ਰਹੋ ਜੀ, ਤੇ ਕੁਛ ਚੰਗਾ ਕਰਨ ਦੀ ਕੋਸ਼ਿਸ਼ ਕਰੋ। ਬੁਰਾ ਤੇ ਪੈਰ ਪੈਰ ਤੇ ਹੁੰਦਾ ਆ। ਹੁਣ ਦੇਖੋ ਮੈਂ ਤੁਹਾਨੂੰ ਨਹੀਂ ਜਾਣਦਾ, ਤੁਸੀਂ ਮੈਨੂੰ ਨਹੀਂ ਜਾਣਦੇ, ਲੇਕਿਨ ਤੁਹਾਡਾ ਇੱਕ ਅਕਸ ਜਿਹੜਾ ਨਾ, ਹੋ ਸਕਦਾ ਮੈਨੂੰ ਤੁਹਾਡਾ ਨੰਬਰ ਵੀ ਯਾਦ, ਮੈਨੂੰ ਯਾਦ ਹੀ ਨਹੀਂ, ਕਿਉਂਕਿ ਇੰਨੇ ਨੰਬਰਾਂ 'ਚ ਕਿੱਥੇ ਯਾਦ ਰਹਿੰਦੇ। ਪਰ ਜ਼ਹਿਨੀਅਤ ਬੜੀ ਖੁੱਲ੍ਹ ਕੇ ਸਾਹਮਣੇ ਆਈ ਆ ਕਿ ਕਿੰਨੇ ਘਟੀਆ ਲੋਕ ਆ ਯਾਰ ਤੁਸੀਂ, ਕਿ ਕਿਸੇ ਦੀ ਮਜਬੂਰੀ ਨੂੰ ਅਗਰ ਤੁਸੀਂ ਆਪਣੀ ਧੀ ਭੈਣ ਨੂੰ ਉੱਥੇ ਰੱਖ ਕੇ ਸੋਚੋ, ਫਿਰ ਵੀ ਇਹੀ ਹਰਕਤ ਕਰੋਗੇ ਹੈਂ? ਇੰਨਾ ਅਖਲਾਕੀ ਤੌਰ ਤੇ ਗਿਰ ਗਏ ਆ, ਖਾਤਾ ਹੀ ਕੋਈ ਨਹੀਂ ਹੈਗਾ। ਬੰਦੇ ਬਣੋ, ਇਨਸਾਨ ਦੇ ਪੁੱਤਰ ਬਣੋ। ਪਤਾ ਨਹੀਂ ਕੱਲ ਨੂੰ ਕਦੋਂ ਮਤਲਬ ਬੰਦੇ ਦਾ ਸਾਹ ਨਿਕਲ ਜਾਣਾ। ਕੋਈ ਇਹ ਨਾ ਕਵੇ ਵੀ ਇਹ ਹਰਾਮ ਦਾ ਸੀ, ਠੀਕ ਹੈ ਨਾ? ਹਲਾਲ ਦਿਆਂ ਚਾਹੋ। ਤੇ ਹੋ ਸਕਦਾ ਮੇਰੇ ਲਫ਼ਜ਼ ਥੋੜੇ ਤਲਖ ਹੋਣ। ਜੋ ਕੁਛ ਮੈਂ ਬਰਦਾਸ਼ਤ ਕੀਤਾ 2-3 ਦਿਨ ਤੋਂ, ਸੱਚੀ ਗੱਲ ਆ, ਜੇ ਸਾਹਮਣੇ ਹੁੰਦੇ ਤਾਂ ਕੁਛ ਹੋਰ ਰਿਜ਼ਲਟ ਆਉਣਾ ਸੀਗਾ। ਵੀਡੀਓ ਵਿੱਚ ਅਸੀਂ ਬੜੇ ਤਕਾਜ਼ੇ ਪੂਰੇ ਕਰਨੇ ਪੈਂਦੇ ਹੁੰਦੇ ਆ, ਸਾਨੂੰ ਬੜਾ ਖਿਆਲ ਕਰਨਾ ਪੈਂਦਾ। ਇਸ ਕਰਕੇ ਮੈਂ ਨਾ ਬੜੇ ਸਮਝ ਲਓ ਵੀ ਬਿਹਤਰੀਨ ਲਫ਼ਜ਼ਾਂ ਦਾ ਚੁਣਾਵ ਕੀਤਾ ਆ। ਤੇ ਇਸ ਕਰਕੇ ਥੋੜ੍ਹੇ ਜਿਹੇ ਨਾ ਕੋਈ ਤੁਸੀਂ ਵੀ ਸੋਚੋ ਕਿ ਕੋਈ ਐਸਾ ਕੰਮ ਨਾ ਕਰੋ ਜਿਹਦੇ ਨਾਲ ਤੁਹਾਡੀ ਜਾਂ ਤੁਹਾਡੇ ਮੁਲਕ ਦੀ ਜਾਂ ਤੁਹਾਡੇ ਮਜ਼ਹਬ ਦੀ ਜਿਹੜੀ ਨਾ ਉਹ ਰਸਵਾਈ ਹੋਵੇ। ਬਹੁਤ ਸ਼ੁਕਰੀਆ ਜੀ।